ਅਸੀਂ ਬੜੀ ਦੇਰ ਦਾ ਰੌਲਾ ਪਾਉਣ ਡੇ ਸੀ ਕਿ ਚਿਲਡਰਨ ਹਸਪਤਾਲ ਦੇ ਹਾਲਾਤ ਜਿਹੜੇ ਆ ਨਾ ਉਹ ਉੱਥੇ ਜਿਹੜੇ ਡੀਨ ਸਾਹਿਬ ਨੇ ਨਾ ਉਹਨਾਂ ਦੀ ਵਜ੍ਹਾ ਤੋਂ ਬੜੇ ਹੀ ਖਸਤਾ ਹੋਏ ਪਏ ਆ, ਬੜੇ ਹੀ ਕਹਿ ਲਓ ਕਿ ਨਾ ਮੁਨਾਸਬ ਜਿਹੇ ਹੋਏ ਪਏ ਆ। ਹਰ ਸ਼ਹਿਰ ਦੇ ਵਿੱਚ ਨਾ ਡੀਨ ਸਾਹਿਬ ਜਾ ਕੇ ਲੱਤ ਫਸਾ ਲੈਂਦੇ ਸੀਗੇ। ਡੀਨ ਸਾਹਿਬ ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ। ਸ਼ੁਕਰੀਆ ਅਦਾ ਕਰਾਂਗੇ ਨਦੀਮ ਸਾਦਕ ਡੋਗਰ ਸਾਹਿਬ ਦਾ ਕਿ ਉਹਨਾਂ ਨੇ ਵੀ ਸਾਡੀ ਖਬਰ ਦੀ ਤਾਇਦ ਕੀਤੀ। ਸੀਟ ਜਿਹੜੀ ਆ ਉਹ ਅਨਾਉਂਸ ਕਰ ਦਿੱਤੀ ਆ। ਸੀਟ ਦੇ ਉੱਪਰ ਬਕਾਇਦਾ ਤੌਰ ਤੇ ਇੰਟਰਵਿਊ ਹੋ ਕੇ ਪ੍ਰੋਪਰ ਬੰਦਾ ਨਾ ਉਹ ਲੱਗੇਗਾ। ਸਾਨੂੰ ਨਾ ਤਹਿਰੀਕ ਇਨਸਾਫ ਦੇ ਐਮਪੀਏ ਜਿਹੜੇ ਆ ਨਾ ਉਹ ਹਿਲਦੇ ਜੁਲਦੇ ਨਜ਼ਰ ਆਉਂਦੇ ਆ। ਰਾਏ ਐਸਨ ਖਰਲ ਸਾਹਿਬ ਦੀ ਗੱਲ ਕਰ ਲਈਏ, ਮਹਿਕਮਾ ਸਿਹਤ ਦੀ ਡਿਸਪੈਂਸਰੀ ਸੀ, ਸਾਡੀ ਪੰਜਾਬ ਪੁਲਿਸ ਨੇ ਚੌਕੀ ਬਣਾਈ ਹੋਈ ਸੀਗੀ ਤੇ ਉਹ ਚੌਕੀ ਵੀ ਖੈਰ ਤੋਂ ਖਤਮ ਹੋ ਗਈ। ਉੱਥੇ ਸਿਹਤ ਦੀਆਂ ਸਰਗਰਮੀਆਂ ਬਹਾਲ ਹੋ ਗਈਆਂ। ਪਾਣੀ ਉਹ ਬਿਜਲੀ ਜਨਾਬ ਆਬਦ ਸ਼ੇਰ ਅਲੀ ਸਾਹਿਬ ਸਾਬਕ ਵਜ਼ੀਰ ਦਾਖਲਾ ਪਾਕਿਸਤਾਨ ਜਨਾਬ ਰਾਣਾ ਸਨਾਉਲਾ ਸਾਹਿਬ ਨੂੰ ਇਹ ਉਹ ਚਿਲਡਰਨ ਹਸਪਤਾਲ ਆ ਜਿਹੜਾ ਤੁਸੀਂ ਆਪਣੇ ਹੱਥਾਂ ਦੇ ਨਾਲ ਬਣਵਾਇਆ ਸੀਗਾ। ਤੁਸੀਂ ਦੋਨੇ ਉਹ ਹਲੇ ਵੀ ਉਹ ਬੰਦੇ ਹੋ ਜਿਹੜੇ ਮੁਕੰਮਲ ਤੌਰ ਤੇ ਇਕਤਦਾਰ ਦੇ ਵਿੱਚ ਹੋ। ਤੁਸੀਂ ਵੀ ਸਿਰ ਫੜ ਕੇ ਬਹਿ ਜਾਓਗੇ। 11 ਮਹੀਨੇ ਹੋ ਗਏ ਆ ਕਿ ਇੱਥੇ ਸਫਾਈ ਵਾਲੇ ਅਮਲੇ ਨੂੰ ਤੇ ਸਿਕਿਉਰਿਟੀ ਵਾਲੇ ਅਮਲੇ ਨੂੰ ਕਿਸੇ ਬੰਦੇ ਨੇ 1 ਰੁਪਿਆ ਤਨਖਾਹ ਦਾ ਨਹੀਂ ਦਿੱਤਾ। अस्सलाम वालेकुम। ਅੱਛਾ, ਕੁਝ ਸਾਡੀ ਮਿਹਨਤ ਰੰਗ ਲੈ ਆਈ ਤੇ ਕੁਝ ਸਾਡੀ ਜਿਹੜੀ ਮਦਦ ਆ ਉਹ ਜਿਹੜੇ ਫੈਸਲਾਬਾਦ ਦੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਐਮਪੀ ਹੈ ਉਹਨਾਂ ਨੇ ਕਰ ਦਿੱਤੀ। ਅਸੀਂ ਬੜੀ ਦੇਰ ਦਾ ਰੌਲਾ ਪਾਉਣ ਡੇ ਸੀ ਕਿ ਚਿਲਡਰਨ ਹਸਪਤਾਲ ਦੇ ਹਾਲਾਤ ਜਿਹੜੇ ਆ ਨਾ ਉਹ ਉੱਥੇ ਜਿਹੜੇ ਡੀਨ ਸਾਹਿਬ ਨੇ ਨਾ ਉਹਨਾਂ ਦੀ ਵਜ੍ਹਾ ਤੋਂ ਬੜੇ ਹੀ ਖਸਤਾ ਹੋਏ ਪਏ ਆ, ਬੜੇ ਹੀ ਕਹਿ ਲਓ ਕਿ ਨਾ ਮੁਨਾਸਬ ਜਿਹੇ ਹੋਏ ਪਏ ਆ। ਹਰ ਸ਼ਹਿਰ ਦੇ ਵਿੱਚ ਨਾ ਡੀਨ ਸਾਹਿਬ ਜਾ ਕੇ ਲੱਤ ਫਸਾ ਲੈਂਦੇ ਸੀਗੇ ਤੇ ਕਿਸੇ ਵੀ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੇ ਸੀ, ਜਿਹਦੀ ਵਜ੍ਹਾ ਤੋਂ ਉੱਥੇ ਜਨਾਬ ਜਿਹੜੀਆਂ ਬੱਚਿਆਂ ਵਾਸਤੇ ਸਹੂਲਤਾਂ ਸੀ ਨਾ ਉਹ ਤਕਰੀਬਨ ਨਾ ਮੁੱਕਦੀਆਂ ਜਾਂਦੀਆਂ ਸੀਗੀਆਂ। ਤੇ ਮੈਂ ਗੱਲ ਕਰਾਂਗਾ ਜਨਾਬ ਨਦੀਮ ਸਾਦਕ ਡੋਗਰ ਸਾਹਿਬ ਦੀ। ਉਹਨਾਂ ਨੇ ਜਨਾਬ ਅਸੈਂਬਲੀ ਜਾ ਕੇ ਦੱਸਿਆ ਕਿ ਇਹ ਮਿਸਾਲ ਉੱਥੇ ਬਣੇ ਹੋਏ ਆ। ਡੀਨ ਸਾਹਿਬ ਕਿਸੇ ਨੂੰ ਕੰਮ ਨਹੀਂ ਕਰਨ ਦਿੰਦੇ, ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਡੀਨ ਲੱਗੇ ਹੋਏ ਆ। ਅਸੈਂਬਲੀ ਦੇ ਵਿੱਚ ਜ਼ਾਹਰੀ ਬਾਤ ਹੈ ਵਜ਼ੀਰ ਸਿਹਤ ਸਾਹਿਬ ਵੀ ਬੈਠੇ ਹੋਣੇ ਆ, ਸੈਕਟਰੀ ਸਿਹਤ ਸਾਹਿਬ ਨੂੰ ਵੀ ਉਹਨਾਂ ਨੇ ਦੱਸੀ ਹੋਣੀ ਸਾਰੀ ਸੂਰਤ-ਏ-ਹਾਲ। ਖੈਰ ਜੀ ਉਹਨਾਂ ਨੇ ਡੀਨ ਸਾਹਿਬ ਨੂੰ ਦੱਸ ਦਿੱਤਾ ਜੀ ਕਿ ਤੁਸੀਂ ਹੁਣ ਕੁਰਸੀ ਤੋਂ ਲੱਥ ਗਏ ਹੋ ਤੇ ਦੁਬਾਰਾ ਜਿਹੜੀ ਆ ਅਸੀਂ ਸੀਟ ਜਿਹੜੀ ਆ ਉਹ ਅਨਾਉਂਸ ਕਰ ਦਿੱਤੀ ਆ। ਹੁਣ ਉਹ ਸੀਟ ਦੇ ਉੱਪਰ ਬਕਾਇਦਾ ਤੌਰ ਤੇ ਇੰਟਰਵਿਊ ਹੋ ਕੇ ਤੇ ਜਿਹੜੇ ਪ੍ਰੋਪਰ ਬੰਦਾ ਨਾ ਉਹ ਲੱਗੇਗਾ। ਅੱਛਾ ਜੀ, ਅਸੀਂ ਖਬਰ ਚਲਾਈ, ਖਬਰ ਜਿਹੜੀ ਆ ਉਹ ਜ਼ਾਹਰੀ ਬਾਤ ਆ ਸਾਰੇ ਦੋਸਤਾਂ ਤੱਕ ਪਹੁੰਚੀ। ਅਸੀਂ ਸ਼ੁਕਰੀਆ ਅਦਾ ਕਰਾਂਗੇ ਨਦੀਮ ਸਾਦਕ ਡੋਗਰ ਸਾਹਿਬ ਦਾ ਕਿ ਉਹਨਾਂ ਨੇ ਵੀ ਸਾਡੀ ਖਬਰ ਦੀ ਤਾਇਦ ਕੀਤੀ। ਤੇ ਦੂਸਰੇ ਨੰਬਰ ਦੇ ਉੱਪਰ ਰਾਏ ਐਸਨ ਖਰਲ ਸਾਹਿਬ ਦੀ ਗੱਲ ਕਰ ਲਈਏ ਤੇ ਸਾਨੂੰ ਨਾ ਤਹਿਰੀਕ ਇਨਸਾਫ ਦੇ ਐਮਪੀਏ ਜਿਹੜੇ ਆ ਨਾ ਉਹ ਹਿਲਦੇ ਜੁਲਦੇ ਨਜ਼ਰ ਆਉਂਦੇ ਆ, ਖਾਸ ਤੌਰ ਤੇ ਆਪਣੇ ਸ਼ਹਿਰ ਦੇ ਕੰਮਾਂ ਵਾਸਤੇ। ਮੱਕੂਆਣੇ ਦੇ ਵਿੱਚ ਜਨਾਬ ਇੱਕ ਮਹਿਕਮਾ ਸਿਹਤ ਦੀ ਡਿਸਪੈਂਸਰੀ ਸੀ, ਉੱਥੇ ਜਨਾਬ ਸਾਡੀ ਪੰਜਾਬ ਪੁਲਿਸ ਨੇ ਚੌਕੀ ਬਣਾਈ ਹੋਈ ਸੀਗੀ। ਉਹ ਚੌਕੀ ਦੀ ਵੀ ਜਨਾਬ ਉਹਨਾਂ ਨੇ ਜਾ ਕੇ ਅਸੈਂਬਲੀ ਦੇ ਵਿੱਚ ਗੱਲ ਕੀਤੀ ਤੇ ਉਹ ਚੌਕੀ ਵੀ ਖੈਰ ਤੋਂ ਖਤਮ ਹੋ ਗਈ। ਉੱਥੇ ਸਿਹਤ ਦੀਆਂ ਸਰਗਰਮੀਆਂ ਬਹਾਲ ਹੋ ਗਈਆਂ। ਤੇ ਮੈਂ ਜਨਾਬ ਰਿਕਵੈਸਟ ਕਰਾਂਗਾ ਸਾਬਕ ਵਜ਼ੀਰ ਕਾਨੂੰਨ ਸਾਬਕ ਵਜ਼ੀਰ ਦਾਖਲਾ ਪਾਕਿਸਤਾਨ ਜਨਾਬ ਰਾਣਾ ਸਨਾਉਲਾ ਸਾਹਿਬ ਨੂੰ ਕਿ ਤੁਹਾਡੀਆਂ ਖਿਦਮਾਤ ਫੈਸਲਾਬਾਦ ਦੇ ਵਿੱਚ ਬਹੁਤ ਜ਼ਿਆਦਾ ਨੇ। ਇਹ ਉਹ ਚਿਲਡਰਨ ਹਸਪਤਾਲ ਆ ਜਿਹੜਾ ਤੁਸੀਂ ਆਪਣੇ ਹੱਥਾਂ ਦੇ ਨਾਲ ਬਣਵਾਇਆ ਸੀਗਾ, ਜਿਹਨੂੰ ਕਦੀ ਵੀ ਸਾਡੇ ਫੈਸਲਾਬਾਦ ਵਾਲੇ ਫਰਾਮੋਸ਼ ਨਹੀਂ ਕਰ ਸਕਦੇ। ਅਗਰ ਅਸੀਂ ਸਮਨਾਬਾਦ ਦੇ ਸਰਾਊਂਡਿੰਗ ਦੀ ਗੱਲ ਕਰੀਏ ਤੇ ਜੈਨੂਇਨਲੀ ਗੱਲ ਆ ਕਿ ਤੁਸੀਂ ਸਮਨਾਬਾਦ ਨੂੰ ਜਨਾਬ ਪੈਰਿਸ ਬਣਾ ਦਿੱਤਾ ਤੇ ਹੁਣ ਕਿਉਂ ਮੂੰਹ ਮੋੜ ਲਿਆ ਜੇ ਇਹਨਾਂ ਗੱਲਾਂ ਤੋਂ। ਇਹ ਉਹੀ ਹਸਪਤਾਲ ਆ ਜਿਹਨੂੰ ਤੁਸੀਂ ਕਹਿੰਦੇ ਆ ਨਾ ਕਿ ਇੱਕ ਛੋਟਾ ਜਿਹਾ ਪੌਦਾ ਲਾਉਂਦੇ ਆ, ਪੌਦਾ ਆਸਤਾ ਆਸਤਾ ਵੱਡਾ ਹੁੰਦਾ ਵਾ, ਜਦੋਂ ਉਹਦਾ ਫਲ ਖਾਣ ਦਾ ਟਾਈਮ ਆਇਆ ਉਦੋਂ ਜਨਾਬ ਤੁਸੀਂ ਉਹ ਤੋਂ ਮੂੰਹ ਮੋੜ ਲਿਆ। ਮੈਂ ਰਿਕਵੈਸਟ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਸਾਡੇ ਸ਼ਹਿਰ ਫੈਸਲਾਬਾਦ ਦੀ ਖਿਦਮਤ ਕੀਤੀ ਆ ਹੁਣ ਵੀ ਉਸੇ ਤਰ੍ਹਾਂ ਕਰੋ। ਅਗਰ ਸਮਨਾਬਾਦ ਦੇ ਵਿੱਚ ਕਾਲਜਾਂ ਦੀ ਗੱਲ ਕਰੀਏ, ਸਕੂਲਾਂ ਦੀ ਗੱਲ ਕਰੀਏ, ਸੜਕਾਂ ਦੀ ਗੱਲ ਕਰੀਏ, ਤੁਸੀਂ ਲਹਿਰਾਂ ਬਹਿਰਾਂ ਕਰਵਾ ਦਿੱਤੀਆਂ। ਤੇ ਜਨਾਬ ਹੁਣ ਵੀ ਅਸੀਂ ਰਿਕਵੈਸਟ ਕਰਾਂਗੇ ਜ਼ਿਆਦਾ ਨਹੀਂ ਤੇ ਸਾਡੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹਨਾਂ ਦੀ ਸਿਹਤ ਦੇ ਮਸਾਇਲ ਨੇ। ਉੱਥੇ ਜਨਾਬ ਇੱਕ ਨਾ ਖਾਨਾ ਜੰਗੀ ਚੱਲਦੀ ਵੀ ਅੰਦਰੋਂ ਅੰਦਰ। ਜਿਹੜਾ ਡੀਨ ਆ ਉਹ MS ਦੀਆਂ ਲੱਤਾਂ ਵੱਢੀ ਜਾਣ ਡਿਆ ਵਾ, ਜਿਹੜੇ ਬਾਕੀ ਲੋਕ ਆ ਉਹ ਵੀ MS ਦੇ ਦਿਵਾਲੇ ਹੋਏ ਆ। ਸਾਰਾ ਰਲ ਮਿਲ ਕੇ ਨਾ ਦਿਵਾਲੇ ਹੋ ਕੇ ਤੇ ਹਸਪਤਾਲ ਨੂੰ ਬੇੜਾ ਗਰਕ ਕਰਨਾ ਚਾਹੁੰਦੇ ਆ, ਜਿਹੜਾ ਕਮ ਸੇ ਕਮ ਮੇਰੇ ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ ਆ। ਮੈਂ ਤਾਂ ਨਹੀਂ ਹੋਣ ਦੇਵਾਂਗਾ, ਮੈਂ ਤਾਂ ਤੁੰਨ ਕੇ ਗੱਲਾਂ ਦੱਸਾਂਗਾ, ਜੋ ਹਕੀਕਤ ਆ ਉਹ ਸਾਰੀਆਂ ਖੁੱਲ੍ਹ ਖਿਲਾ ਕੇ ਲਿਆ ਕੇ ਤੁਹਾਡੇ ਅੱਗੇ ਰੱਖ ਦੇਵਾਂਗਾ। ਤੇ ਮੈਂ ਆਪਣੇ ਫੈਸਲਾਬਾਦੀਆਂ ਨੂੰ ਅਪੀਲ ਵੀ ਕਰਾਂਗਾ ਕਿ ਜਨਾਬ ਇਹਨਾਂ ਗੱਲਾਂ ਨੂੰ ਸਪੋਰਟ ਵੀ ਕਰਿਆ ਕਰੋ। ਇਹ ਇਕੱਲਾ ਮੇਰਾ ਸ਼ਹਿਰ ਨਹੀਂ ਹੈਗਾ, ਇਹ ਜਨਾਬ ਤੁਹਾਡਾ ਵੀ ਸ਼ਹਿਰ ਆ। ਤੁਸੀਂ ਵੀ ਇਹਦੀ ਉਸੇ ਤਰ੍ਹਾਂ ਹੀ ਖਿਦਮਤ ਕਰਨੀ ਆ। ਅਸੀਂ ਇਕੱਲੇ ਸ਼ਹਿਰੀ ਨੇ ਇਹਦੀ ਖਿਦਮਤ ਕਰਨੀ ਆ, ਤਾਂ ਹੀ ਸਾਡੇ ਸੋਹਣੇ ਫੈਸਲਾਬਾਦ ਨੇ ਕਿਤੇ ਉੱਪਰ ਜਾਣਾ ਵਾ। ਅੱਗੇ ਮੈਂ ਜਨਾਬ ਗੱਲ ਕਰਾਂਗਾ ਸਾਬਕ ਵਫਾਕੀ ਵਜ਼ੀਰ ਪਾਣੀ ਔਰ ਬਿਜਲੀ ਜਨਾਬ ਆਬਦ ਸ਼ੇਰ ਅਲੀ ਸਾਹਿਬ। ਜਨਾਬ ਤੁਸੀਂ ਵੀ ਇਸ ਹਸਪਤਾਲ ਵਾਸਤੇ ਬੜਾ ਕੁਛ ਕੀਤਾ ਵਾ।
ਤੁਹਾਡੀਆਂ ਵੀ ਖਿਦਮਾਤ ਬਹੁਤ ਜ਼ਿਆਦਾ ਨੇ ਸਮਨਾਬਾਦ ਦੇ ਇਲਾਕੇ ਵਾਸਤੇ, ਨਾਜ਼ਮਾਬਾਦ ਦੇ ਇਲਾਕੇ ਵਾਸਤੇ। ਮੈਨੂੰ ਹੁਣ ਸਮਝ ਨਹੀਂ ਆ ਰਹੀ, ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ। ਤੁਸੀਂ ਦੋਨੇ ਹੋ ਹਲੇ ਵੀ ਉਹ ਬੰਦੇ ਹੋ ਜਿਹੜੇ ਮੁਕੰਮਲ ਤੌਰ ਤੇ ਇਕਤਦਾਰ ਦੇ ਵਿੱਚ ਹੋ, ਯਾਨੀ ਕਿ ਤੁਹਾਡੀ ਜ਼ੁਬਾਨ ਦੇ ਵਿੱਚੋਂ ਨਿਕਲਿਆ ਲਫ਼ਜ਼ ਜਿਹੜਾ ਵਾ ਉਹ ਰਾਏਗਾ ਨਹੀਂ ਜਾਂਦਾ। ਤੇ ਕਿਉਂ ਮੂੰਹ ਮੋੜ ਲਿਆ ਜੇ ਜਨਾਬ? ਖੁਦਾ ਦਾ ਨਾਂ ਜੇ ਇਸ ਹਸਪਤਾਲ ਨੂੰ ਬਚਾ ਲਓ, ਖੁਦਾ ਦਾ ਨਾਂ ਜੇ ਇਸ ਹਸਪਤਾਲ ਨੂੰ ਬਚਾ ਲਓ। ਇੱਥੇ ਪਤਾ ਨਹੀਂ ਕੀ ਹੋਣ ਡਿਆ ਜੇ ਕੀ ਨਹੀਂ ਹੋਣ ਡਿਆ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਵੀ ਸਾਰੇ ਜਿਹੜੇ ਨਾ ਜਿਹੜੇ ਸਾਡੇ ਫੈਸਲਾਬਾਦ ਦੇ MP MN ਤੇ ਰਾਣਾ ਸਨਾਉਲਾ ਸਾਹਿਬ, ਆਬਦ ਸ਼ੇਰ ਅਲੀ ਸਾਹਿਬ, ਤੁਸੀਂ ਵੀ ਸਿਰ ਫੜ ਕੇ ਬਹਿ ਜਾਓਗੇ। ਜਨਾਬ ਅੱਜ 11 ਮਹੀਨੇ, ਕਿੰਨੇ ਮਹੀਨੇ? 11 ਮਹੀਨੇ ਹੋ ਗਏ ਆ ਕਿ ਇੱਥੇ ਸਫਾਈ ਵਾਲੇ ਅਮਲੇ ਨੂੰ ਤੇ ਸਿਕਿਉਰਿਟੀ ਵਾਲੇ ਅਮਲੇ ਨੂੰ ਕਿਸੇ ਬੰਦੇ ਨੇ 1 ਰੁਪਿਆ ਤਨਖਾਹ ਦਾ ਨਹੀਂ ਦਿੱਤਾ। ਤੁਸੀਂ ਮੈਨੂੰ ਦੱਸੋ ਕਿ ਇੱਕ ਘਰ ਦੇ ਵਿੱਚ 1 ਮਹੀਨੇ ਦੀ ਤਨਖਾਹ ਨਾ ਜਾਵੇ ਤੇ ਉੱਥੇ ਫਾਕੇ ਪੈ ਜਾਂਦੇ, ਜਿਹਦੀ 18,000 ਤਨਖਾਹ, 20,000 ਤਨਖਾਹ, 25,000 ਤਨਖਾਹ ਹੋਏਗੀ, ਚਲੋ ਮੰਨ ਲਿਆ 30,000 ਤਨਖਾਹ ਹੋਏਗੀ, ਜਿਹੜੀ ਤੁਸੀਂ 32,000 ਕਰਤੀ 32,000 ਹੋਏਗੀ। 32,000 ਦੇ ਨਾਲ ਵੀ ਅੱਜ ਘਰ ਚੱਲਦਾ ਜੇ? ਮੈਨੂੰ ਦੱਸੋ। ਲੇਕਿਨ 11 ਮਹੀਨਿਆਂ ਤੋਂ 1 ਰੁਪਿਆ ਉਹਨਾਂ ਨੂੰ ਅਦਾ ਨਹੀਂ ਹੋਇਆ। ਉਹ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਆ, ਕਿਸ ਤਰ੍ਹਾਂ ਨਹੀਂ ਕਰ ਰਹੇ, ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ। ਇੱਕ ਬੰਦੇ ਦਾ ਮੈਂ ਨਾਂ ਜਾਂਦੇ ਜਾਂਦੇ ਜ਼ਰੂਰ ਲਵਾਂਗਾ, ਸਾਬਕ ਵਫਾਕੀ ਵਜ਼ੀਰ ਸੀ ਸਾਡੇ ਜਨਾਬ ਫਰਖ ਹਬੀਬ ਸਾਹਿਬ। ਉਹਨਾਂ ਦੀਆਂ ਖਿਦਮਾਤ ਵੀ ਇਸ ਇਲਾਕੇ ਵਾਸਤੇ ਬੜੀਆਂ ਨੇ, ਲੇਕਿਨ ਉਹ ਤਾਂ ਖੈਰ ਹੁਣ ਮੰਜ਼ਰ ਤੋਂ ਗਾਇਬ ਨੇ। ਜਿਹੜੇ ਤੁਸੀਂ ਮੰਜ਼ਰ ਦੇ ਉੱਤੇ ਹੋ, ਤੁਸੀਂ ਤਾਂ ਆ ਕੇ ਸਾਡੀ ਮਦਦ ਕਰੋ, ਸਾਡੀ ਹਾਂ ਛਾਂ ਮਿਲਾਓ ਕਿ ਅਸੀਂ ਪਿੱਟਣ ਡਏ ਆ, ਸੱਚੇ ਪਿੱਟਣ ਡਏ ਆ, ਝੂਠੇ ਪਿੱਟਣ ਡਏ ਆ। ਸਾਡੀ ਹਾਂ ਛਾਂ ਮਿਲਾਓ। ਅਸੀਂ ਜਨਾਬ ਤੁਹਾਡੇ ਸ਼ਹਿਰ ਦੇ ਲੋਕਾਂ ਵਾਸਤੇ, ਤੁਹਾਡੇ ਸ਼ਹਿਰ ਦੇ ਲੋਕਾਂ ਦੀ ਖਿਦਮਤ ਵਾਸਤੇ ਹਮੇਸ਼ਾ ਜਿਹੜਾ ਵਾ ਆਵਾਜ਼ ਬੁਲੰਦ ਕਰਦੇ ਰਵਾਂਗੇ। ਹੁਣ ਜਨਾਬ ਹਾਲਤ ਇਹ ਆ ਕਿ ਡੀਨ ਸਾਹਿਬ ਦੀ ਸੀਟ ਜਿਹੜੀ ਆ ਉਹ ਉੱਥੋਂ ਅਨਾਉਂਸ ਹੋ ਗਈ ਆ, ਉੱਥੇ ਪਰਮਾਨੈਂਟ ਡੀਨ ਆਏਗਾ। ਉਹ ਡੀਨ ਅਸੀਂ ਤਾਂ ਦੁਆ ਕਰਾਂਗੇ ਕਿ ਇਦਾਂ ਦਾ ਡੀਨ ਆਵੇ ਜਿਹੜਾ ਸਿਰਫ ਆਪਣੇ ਕੰਮ ਨਾਲ ਕੰਮ ਰੱਖੇ। ਡੀਨ ਦਾ ਕੰਮ ਹੈਗਾ ਵਾ ਕਿ ਆਪਣੀ ਫੈਕਲਟੀ ਪੂਰੀ ਕਰੇ, ਆਪਣੇ ਡਾਕਟਰ ਪੂਰੇ ਕਰੇ, ਲੋਕਾਂ ਦਾ ਇਲਾਜ ਕਰੇ। ਡੀਨ ਦਾ ਕੰਮ ਇਹ ਨਹੀਂ ਹੈਗਾ ਕਿ ਗੈਰ ਕਾਨੂੰਨੀ ਕਮੇਟੀ ਬਣਾਵੇ, ਸਮਨਾਬਾਦ ਦਾ MS ਲੈ ਲਿਆ, ਫਲਾਂ ਗੁਲਾਮਾਬਾਦ ਦਾ MS ਲੈ ਲਿਆ, ਤਾਂਦਲੇ ਦਾ MS ਲੈ ਲਿਆ, ਸਾਰੇ MS ਨੂੰ ਖਤ ਲੈ ਕੇ ਜਨਾਬ ਆਪਣੇ ਕੋਲ ਬੁਲਾ ਲਿਆ। ਉੱਦਾਂ ਦੇ ਉਹ ਕਮਲੇ ਹੈਗੇ ਆ ਕਿ ਸਾਰੇ ਆ ਕੇ ਦੇ ਕੋਲ ਬਹਿ ਗਏ ਕਿ ਹਾਂਜੀ ਤੂੰ ਵੀ AMS ਫਾਰਗ, ਤੂੰ ਵੀ ਫਾਰਗ, ਤੂੰ ਵੀ ਫਾਰਗ, ਤੂੰ ਵੀ ਫਾਰਗ। ਹਾਂਜੀ ਹੁਣ ਕਿਹੜਾ ਬਣਾਉਣਾ ਜੀ? ਹੁਣ ਇਹ ਬਣਾ ਦਿਓ ਮੇਰੇ ਚਾਚੇ ਦਾ ਮੁੰਡਾ, ਇਹ ਬਣਾ ਦਿਓ ਮੇਰੇ ਮਾਮੇ ਦਾ ਮੁੰਡਾ। ਇਹ ਹੈ ਨਹੀਂ, ਮੈਂ ਵੈਸੇ ਗੱਲ ਕਰਨ ਦੀ ਜ਼ਾਹਰੀ ਬਾਤ ਆ, ਉਹਨਾਂ ਨੂੰ ਬਣਾਇਆ ਹੋਣਾ ਜਿਹੜੇ ਚਾਚੇ ਮਾਮੇ ਦੇ ਮੁੰਡੇ ਲੱਗਦੇ ਹੋਣੇ ਆ, ਬਾਕੀ ਤਾਂ ਕੰਮ ਕਰਨ ਵਾਲੇ ਹੈ ਹੀ ਨਹੀਂ ਸੀਗੇ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਆਪਣੇ ਅਰਬਾਬੇ ਅਖਤਿਆਰ ਨੂੰ ਕਿ ਹੁਣ ਕਮ ਸੇ ਕਮ ਐਸਾ ਡੀਨ ਲੈ ਕੇ ਆਇਓ, ਐਸਾ ਡੀਨ ਲੈ ਕੇ ਆਇਓ ਜਿਹੜਾ ਫੈਸਲਾਬਾਦ ਦੇ ਚਿਲਡਰਨ ਹਸਪਤਾਲ ਏਸ਼ੀਆ ਦੇ ਸਭ ਤੋਂ ਵੱਡੇ ਬੱਚਿਆਂ ਵਾਲੇ ਹਸਪਤਾਲ ਦੀ ਖਿਦਮਾਤ ਦੇ ਸਕੇ। ਇਹ ਨਾ ਹੋਵੇ ਕਿ ਉਹ ਵੀ ਆ ਕੇ ਲੱਤਾਂ ਵੱਢਣੀਆਂ ਸ਼ੁਰੂ ਕਰ ਦੇਵੇ। ਜਿਹੜਾ ਤੁਸੀਂ ਇੱਕ ਪੌਦਾ ਲਾਇਆ ਸੀ ਉਹਦਾ ਹੁਣ ਫਲ ਖਾਣ ਦਾ ਟਾਈਮ ਆ, ਤੇ ਜਨਾਬ ਸਾਨੂੰ ਵੀ ਪੂਰਾ ਫਲ ਖਾ ਲੈਣ ਦਿਓ। ਬਹੁਤ ਸ਼ੁਕਰੀਆ।